ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਤੇ ਮੇਰੇ ਨਾਲ ਭਾਈ ਅਕਰਮ ਸਾਹਿਬ। ਦੋਸਤੋ, ਇੱਕ ਨਵੀਂ 1947 ਦੇ ਹਿਜਰਤ ਵੇਲਿਆਂ ਦੀ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੇ ਸਾਡੇ ਨਾਲ ਇੱਕ ਮਾਂ ਜੀ ਮੌਜੂਦ ਨੇ। ਇਹਨਾਂ ਦੀ ਉਮਰ ਤਕਰੀਬਨ ਪੁੱਛਿਆ ਇਹਨਾਂ ਨੂੰ ਕਿ 135 ਸਾਲ ਹੈ ਤਕਰੀਬਨ ਹੁਣ ਮੌਜੂਦਾ ਉਮਰ। ਤੇ ਮਾਂ ਜੀ ਇਹਨਾਂ ਨਾਲ ਸਾਰੀ ਗੱਲ ਕਰਨੇ ਆ ਕਿ ਕਿਵੇਂ ਉੱਧਰੋਂ ਆਏ, ਚੜ੍ਹਦੇ ਪੰਜਾਬ 'ਚ ਯਾਨੀ ਲਹਿੰਦੇ ਪੰਜਾਬ ਕਿਵੇਂ ਪਹੁੰਚੇ। ਇਹ ਸਾਰੀ ਜਿਹੜੀ ਇਹ ਮਾਂ ਜੀ ਹੋਰਾਂ ਦੇ ਜ਼ਬਾਨੀ ਸਾਰੀ ਗੱਲ ਕਰਨੇ ਇਹਨਾਂ ਕੋਲੋਂ, ਸਾਰੀ ਕਹਾਣੀ ਹਿਜਰਤ ਦੀ ਇਹਨਾਂ ਕੋਲੋਂ ਪੁੱਛਨੇ ਆ। अस्सलाम वालेकुम माँ जी। हाँ जी। अस्सलाम वालेकुम। वालेकुम सलाम। माँ जी ठीक जे? ठीक है जी, शुक्र अल्हम्दुलिल्लाह। माँ जी ਤੁਹਾਡਾ ਨਾਂ ਕੀ ਹੈ? बेगम। बेगम बीबी। हाँ। ਤੁਹਾਡੇ ਵਾਲਦ ਦਾ ਨਾਂ ਕੀ ਹੈ? वालद का नाम था जामी। जामी। अच्छा अच्छा माँ के नाम मरियम। अच्छा अच्छा अच्छा। ਤੇ ਮਾਂ ਜੀ ਤੁਹਾਡੀ ਜ਼ਾਤ ਕੀ ਭਲਾ, ਕੌਮ? सराज जट। ਸਰਾਜ ਜੱਟ। हाँ। ਠੀਕ ਹੋ ਗਿਆ। ਮਾਂ ਜੀ ਤੁਹਾਡਾ ਇੰਡੀਆ ਵਿੱਚ ਪਿੰਡ ਕਿਹੜਾ ਸੀ? ਇੰਡੀਆ 'ਚ इंडिया च पिंड साढ़ा गहरा था तनौरी नहीं थी। ਹਾਂਜੀ तनौरी। ਕਨੌਰੀ। तनौरी मेरे कनौरी? हाँ, पेके का पिंड तनौरी था। रुपये खड़े का था, 16 का रुपया खड़ा था। ਅੱਛਾ 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 ਅੱਛਾ। हाँ। ਸਹੁਰਿਆਂ ਪਿੰਡ ਤੁਹਾਡਾ ਰੱਤੀ ਖੇੜਾ ਸੀ? ਹਾਂ। हाँ। ਤੇ ਸਨੌਰੀ ਦੱਸਿਆ ਕਿ ਕਨੌਰੀ ਪਿੰਡ ਜਿਹੜਾ? तनौरी तनौरी। ਧਨੌਰੀ। ਹਾਂ। ਤੁਸੀਂ ਨੂੰ ਬੋਲੋ। ਸਹੀ ਹੋ ਗਈ। ਮਾਂ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਪਤਾ ਤੁਹਾਨੂੰ ਹੁਣ ਇਸ ਟਾਈਮ? उम्र का नहीं भाई, मैंने पता ਅੱਛਾ, नहीं। ਜਦੋਂ ਅਜਾੜੇ ਹੋਏ ਨਾ, ਅਜਾੜੇ हाँ। 1947, ਉਦੋਂ ਕਿੱਡੇ ਕੁ ਸੋ ਤੁਸੀਂ? जाड़े बड़े सारे थे। ਤੁਹਾਡੀ ਉਮਰ ਉਸ ਟਾਈਮ ਕਿੰਨੀ ਕੁ ਸੀ? ਵਾਹਵਾ ਜਵਾਨ ਸੋ ਤੁਸੀਂ? ਸਹੀ ਸੀ ਉਹ आहो जवान थी ने। ਅਜਾੜੇ ਪਏ ਮਾਂ ਜੀ, ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ? ਸ਼ਾਦੀ ਹੋ ਗਈ ਸੀ ਨਾ? शादी तो हो गई थी। ਅਮਾ ਉੱਥੇ ਤੇ 3 ਬੱਚੇ ਨਹੀਂ ਤੇ ਇੱਕ ਮਕਬੂਲਾ ਤੇ ਇੱਕ ਮਕਬੂਲ ਜਦੋਂ ਇੰਡੀਆ ਦੇ ਆਏ ਆ। जब आए हैं उजड़े हैं ਹਾਂ, दो थे। ਦੋ ਤੇ ਇੱਕ ਕੌਣ मकबूल और मकबूल दो बहन भाई। ਕਹਿ ਰਹੇ ਇੱਕ ਵੱਡਾ ਵੀ ਹੋਇਆ ਤਾ ਜਿਹੜਾ ਫੌਜ ਹੋ ਗਿਆ ਤੇਰਾ। ना, दो बहन भाई थे। ਛੋਟਾ ਦੋ ਭੈਣ ਭਾਈ ਸੀ। ਮਕਬੂਲ ਕਿੱਡਾ ਕੁ ਦਾ? जब उजड़ का आए हैं ਹਾਂ, मकबूल की डक था 2 साल का, 3 का होगा बस। ਅੱਛਾ। ਅੱਛਾ ਮਾਂ ਜੀ, हाँ। ਤੁਹਾਡਾ ਪਿੰਡ ਸਾਰਾ ਮੁਸਲਮਾਨਾਂ ਦਾ ਕਿ ਸਿੱਖ ਸੁੱਖ ਰਹਿੰਦੇ ਹਾਂ ਉੱਥੇ ਕੋਈ? क्या ਤੁਹਾਡੇ ਪਿੰਡ ਵਿੱਚ ਸਿੱਖ ਸੁੱਖ ਸਿੱਖਣੀਆਂ ਰਹਿੰਦੀਆਂ ਹਾਂ? ना, सिख सुख कोई नहीं था साढ़े पिंड ਸਿਰਫ च। ਮੁਸਲਮਾਨ ਹੀ ਸਨ ਸਾਰੇ? हाँ, मुसलमान थे ਬਹੁਤ सारे। ਵੱਡਾ ਪਿੰਡ ਸੀ ਤੁਹਾਡਾ? पिंड चंगा एडा ना दा बड़ा था ना छोटा, सोहना पिंड था। ਮਾਂ ਜੀ ਤੁਹਾਡੇ ਪਿੰਡ ਦੇ ਨਾਲ ਕੋਈ ਪਿੰਡਾਂ ਦੇ ਯਾਦ ਨੇ ਤੁਹਾਨੂੰ ਨਾਂ? तनौरी था पिंड था साडा। ਉਹਦੇ ਨਾਲ ਦੇ ਪਿੰਡ ਕੋਈ ਹੋਰ ਕਿਹੜਾ ਸੀ ਲਾਗੇ ਪਿੰਡ? नाल के लगा का भाई मैनू कोई नहीं। कितने के लागते भाई मैनू नहीं पता भी किन्ने के लाग के पिंड थे। ਅੱਛਾ, ਆਪਣੇ ਜਿਹੜਾ ਸਹੁਰਿਆਂ ਦਾ ਪਿੰਡ ਦਾ ਤੁਹਾਡਾ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਉੱਥੋਂ ਦਾ ਪਤਾ? ਜ਼ਿਲ੍ਹਾ ਦਾ जिला तो साडा था ਕਿਹੜਾ? अरे मकबूल के मैं तो भूल भी जहाँ भाई। मकबूल जिला तो सारा यही इधर इसका करनाल का। ਕਰਨਾਲ ਸੀ? ਕਰਨਾਲ ਜ਼ਿਲ੍ਹਾ? हाँ, करनाल जिला था। ਅੱਛਾ ਅੱਛਾ ਅੱਛਾ। ਮਾਂ ਜੀ ਤੁਸੀਂ ਕੀ ਕਰਦੇ ਹੁੰਦੇ ਹੋ ਜਦੋਂ ਸਕੂਲ ਜਾਂਦੇ ਸੋ? ना असी कदे नहीं गए थे ਪਿੰਡ स्कूल। ਸਕੂਲ ਕੋਈ ਨਹੀਂ ਸੀ ਤੁਹਾਡਾ ਬੱਚਿਆਂ ਦਾ? बच्चों का स्कूल कोई नहीं था, कितने दूर दूर तक किसी के पिंड हो, साढ़े नेड़े कोई नहीं था। ਤੁਸੀਂ ਵੀ ਪੜ੍ਹੇ ਕੋਈ ਕਿ ਨਹੀਂ ਸਕੂਲ? ना, कोई नहीं पढ़े। ਬਿਲਕੁਲ ਕੋਈ ਨਹੀਂ ਪੜ੍ਹੇ? कोई नहीं पढ़े। ਅੱਛਾ। ਤੇ ਕੀ ਕੰਮ ਤੁਸੀਂ ਕੀ ਕਰਦੇ ਹੁੰਦੇ ਹੋ ਘਰ? काम करके यही ਘਰ ਦੇ ਕੰਮ ਕਰ ਪੜ੍ਹਾਈ ਪੜੂਈ ਨਹੀਂ ਸੋ ਕਰਦੇ? ਕੋ ਉਦੋਂ ਨਹੀਂ ਹੁੰਦੇ ਸਿਲਾਈ ਮਸ਼ੀਨ? आहो कदे कोई कुड़ी कट भी दिया कर दी थी, पाँच पढ़िया भी कर दिया थी। ਅੱਛਾ ਅੱਛਾ, हाँ, पढ़ भी हुई थी, ਸਹੀ ਹੈ। पढ़ भी हुई थी। ਮਾਂ ਜੀ ਤੁਹਾਡੇ ਮਸਜਿਦ ਹੈ ਸੀ ਪਿੰਡ ਵਿੱਚ? ਮਸਜਿਦ ਕੋਈ ਮਸਜਿਦ है मसीत, ਕਿੰਨੀਆਂ ਸਾ ਭਲਾ ਮਸਜਿਦਾਂ? इको मसीत थी साढ़े पीड़े था। ਅੱਛਾ ਅੱਛਾ। साढ़े पीड़े का इको मसीत थी। ਮਾਂ ਜੀ ਤੁਹਾਡਾ ਘਰ ਕਿਵੇਂ ਦਾ ਸੀ? ਦੱਸੋ ਤੁਹਾਡਾ ਨਕਸ਼ਾ ਉਹਦਾ ਕੱਚਾ ਸੀ ਪੱਕਾ ਸੀ? नहीं, घर साढ़ा पक्का था। ਛੋਟੀ ਇੱਟ ਲੱਗੀ ਹੋਈ ਸੀ ਉਹ ਨਿੱਕੀ ਨਿੱਕੀ ਇੱਟਾਂ ਹੁੰਦੀਆਂ? हाँ, बिच हाँ छोटी। ਕਿਵੇਂ ਦਾ ਘਰ ਸੀ? ਕਮਰੇ ਕਿੰਨੇ ਕੁ ਸਾਂ? ਕਿਵੇਂ ਦਾ ਸੀ ਥੋੜਾ ਦੱਸੋ। घर का फेर था बड़ा सारा। हाँ, घर सही। का फेर का फेर हो जाता। ਜ਼ਮੀਨ ਹੈ ਸੀ ਤੁਹਾਡੇ ਬੇਰਾਂ ਦੀ? हाँ, अब बेरों की जमीन फेरी थी। ਤੁਸੀਂ ਰੋਟੀ ਲੈ ਕੇ ਨਹੀਂ ਜਾਂਦੇ ਡੇਰੇ ਤੇ? रोटी लेके जाया करते थे। ਅੱਛਾ ਜੀ। हाँ जी, रोटी लेके जाया करते थे बेरों की, ਤੁਰਦੇ ਹੀ ਜਾਂਦੇ ਹੋ ਰੋਟੀ ਲੈ ਕੇ? तुर के। ਅੱਛਾ। पिंड साढ़े नेड़ी नेड़ी ਤੇ थे। ਤੁਹਾਡੇ ਅੱਬਿਆਂ ਦੀ ਵਾਈ ਕਾਹਦੇ ਨਾਲ ਕਰਦੇ ਹਾਂ? ਕੋਈ ਟਰੈਕਟਰ ਹੁੰਦੇ ਹਾਂ ਜਾਂ ਉਹ ਕੀ ਨਾਮ? तेरे घर तो कोई नहीं दे जाता। अच्छा। किसी किसी का करते रहता अपने बरदा ना।
ਅੱਛਾ ਜੀ, ਬਲਦ ਯਾਨੀ ਢੱਗੇ ਜਿਹਨੂੰ ਅਸੀਂ ਜਾਂਦੇ ਆ। हाँ जी ਅੱਛਾ ਅੱਛਾ, ਉਹਦੇ ਨਾਲ ਕਰ ਦਿੰਦੇ ਆ। ਤੁਸੀਂ ਰੋਟੀ ਦੇ ਕੇ ਆਉਂਦੇ ਹੁੰਦੇ ਆ ਪੇਰਾਂ ਨੂੰ। रोट बेकार करते ਅੱਛਾ ਅੱਛਾ ਅੱਛਾ। पिंड ਤੇ ਤੁਹਾਡੇ ਪਿੰਡ ਦੀਆਂ ਸਹੇਲੀਆਂ ਸੁਹਲੀਆਂ ਕੋਈ ਨਹੀਂ ਤੁਹਾਨੂੰ ਯਾਦ ਮੁਸਲਮਾਨਾਂ ਦੀਆਂ ਹੋਣ ਕੋਈ ਤੁਹਾਡੀਆਂ ਹੋਣਗੀਆਂ ਸਹੇਲੀਆਂ ਖੇਲਦੇ ਖੁਲਦੇ ਕੋਈ ਨਹੀਂ ਸੋ ਬਾਹਰ ਸਟਾਪੂ ਜਿਵੇਂ ਹੁਣ ਖੇਡਦੇ ਸੀ। सहेलियां भी कोई हो ही गए थी जेड़े याद भी ना है। हाँ याद हाँ सहेलियां ਉਮਰ लगे ਕਾਫੀ ਹੋ ਗਈ ਨਾ ਹਾਂਜੀ ਭੁੱਲ ਗਏ। हाँ जी ਤੇ ਮਾਂ ਜੀ ਉਦੋਂ ਖੇਲ ਖੂਲ ਕੀ ਸੀ ਤੁਹਾਡੇ ਖੇਲਦੇ ਹੁੰਦੇ ਆ ਕੋਈ ਸਟਾਪੂ ਜਾਂ ਕੋਈ ਬੱਚੇ ਜਿਵੇਂ ਹੁਣ ਖੇਲਦੀਆਂ आए तो खेले के बच्चे ਖੇਲੇ ਸੋ हाँ ਕੀ खेल ਖੇਲਦੇ ਹੁੰਦੇ ਹੋ ਖੇਲ आए नहीं कोई याद मेरे से ना ਨਹੀਂ ਜਿਵੇਂ ਹੁਣ ਸਾਡੀਆਂ ਧੀਆਂ ਭੈਣਾਂ ਖੇਡਦੀਆਂ ਛੋਟੀਆਂ ਬੱਚੇ ਸਾਡੀਆਂ ਖੇਲਦੀਆਂ ਨੇ ਸਟਾਪੂ ਵਗੈਰਾ ਆਇਆ ਸੀ ਕਿ ਨਹੀਂ हाँ ਉਹ ਸਟਾਪੂ ਜਾਂ ਕੀ ਖੇਲਦੇ ਜਿਹੜੇ ਰੱਸਾ ਟੱਪਦੇ ਹੁੰਦੇ ਉਹ बस खेलते थे कुड़ियाँ खेलियाँ सब आप पहला खेलिए आए खेलिए देवे हाँ जी अपना ਸਹੀ ਤੇ ਤੁਹਾਡਾ ਘਰ ਭਲਾ ਕਿਹੜੇ ਪਾਸੇ ਸੀ ਪਿੰਡ ਦੇ ਯਾਦ ਹੈ ਤੂੰ ਕੁਝ ਚੜ੍ਹਦੇ ਪਾਸੇ ਹੀ ਲਹਿੰਦੇ ਦੱਖਣ ਪਹਾੜ ਕਿਹੜੀ ਸਾਈਡ ਤੇ ਸੀ ਪਿੰਡ ਤੁਹਾਡਾ ਘਰ है ये नहीं ਤੇ पता ਸਹੁਰਿਆਂ ਦਾ ਘਰ ਜਿਹੜਾ ਉਹ ਜਿਹੜਾ ਤੁਸੀਂ ਦੱਸਿਆ ਰੱਤਾ ਖੇੜਾ ਤੇ ਉਹਦਾ ਪਤਾ ਹੈ ਕਿੱਧਰਲੇ ਪਾਸੇ ਸੀ ਘਰ ਤੁਹਾਡਾ शहर का भी पता था ਲਹਿੰਦੇ ਪਾਸੇ हाँ पेटियाँ का भी पता ਅੱਛਾ ਮਾਂ ਜੀ ਜਦੋਂ 47 ਟਾਈਮ ਜਿਹੜੇ ਜਾੜੇ ਪਏ ਨੇ ਤੁਹਾਡੇ ਪਿੰਡ ਉੱਤੇ ਤਾਂ ਨਹੀਂ ਹਮਲਾ ਹੋਇਆ ਮੈਂ ਕਿਹਾ ਉਹ ਵੱਢਣ ਟੁੱਕਣ ਵਾਲੇ ਤੁਹਾਨੂੰ ਤਾਂ ਨਹੀਂ ਪਏ ਤੁਹਾਡੇ ਪਿੰਡ ਵਿੱਚ ਜਦੋਂ ਤੁਸੀਂ ਉਦੋਂ ਤੁਰੇ ਇੱਧਰ ਨੂੰ ਹਿਜਰਤ ना ਕੀਤੀ ना जब कोई वजन टुकने का ना ਅੱਛਾ 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 कोई वजन टुकने का कम नहीं जाड़े पे हैं भाई तो एडी हवेली मज्जा गया दी थी भरी हुई साड़ी ਮੱਝਾਂ ਵਾਹ ਰੱਖੀਆਂ ਸਾਂ मज्जा भी थी गया बिटियाँ बल्ब भी सब थे कर हाँ ਮਾਂ ਜੀ ਉਦੋਂ ਜਿਹੜੀ ਮੱਝਾਂ ਹੁੰਦੀਆਂ ਹਾਂ ਉਦੋਂ ਵੀ ਦੁੱਧ ਹੁੰਦੇ ਆ ਕਿ ਨਹੀਂ ਜਿਨ੍ਹਾਂ ਨੂੰ ਦੁੱਧ ਦਿੰਦੇ ਹਾਂ ਮੁੱਲ ਜਿਵੇਂ ਹੁਣ ਵੇਚਨੇ ਆ ਅਸੀਂ ਕਿ ਸਾਰਾ ਘਰ ਹੀ ਹੁੰਦਾ ਸੀ ਰੱਖੀਦਾ ਸੀ दूध पे उठा कोई बेचे बूचे तो कोई नहीं था दूध ਤੇ ਕੀ ਕਰਦੇ ਹੋਏ ਨੇ ਸਾਰੇ ਦੁੱਧ ਨੂੰ बस दूध अपने घर ही रेड़कना करना किसी दे है नहीं जेड़े भैन भाई दे उन्होंने दे देना ਰਿੜਕਣ ਵਾਸਤੇ ਮਸ਼ੀਨ ਹੁੰਦੀ ਸੀ ਮਸ਼ੀਨ ਨਾਲ ਰਿੜਕਦੇ ਹੋ ਕਿਵੇਂ ਰਿੜਕਦੇ ਹੋ ਦੁੱਧ हथा नाल ਹੱਥ ਵਾਲੀ ਹੁੰਦੀ ਸੀ ਉਹ ਲੱਕੜੀ ਦੀ ਮਸ਼ੀਨ ਉਹ हाँ लकड़ी की मशीन है ਵਧਾਣੀ हाँ दाने नाल ਤੁਸੀਂ ਖੁਦ ਵੀ ਰਿੜਕਿਆ ਕਦੀ ਕਿ ਨਹੀਂ ऐसे फिर रेड़के ਕਿ ਅੰਮੀ ਹੀ ਰਿੜਕਦੇ ਤੁਹਾਡੀਆਂ ਵਾਲਦਾ हैं ਤੁਸੀਂ ਵੀ ਖੁਦ ਵੀ ਰਿੜਕਦੇ ਰਹੇ ਹੋ ਕਿ ਅੰਮੀ ਹੀ ਰਿੜਕਦੇ नहीं असि आप रेड़क लिया करते थे ਅੱਛਾ ਅੱਛਾ हाँ पांच मज्जा नहीं कड़ चोइयां भी बथेरियां अगे चोनियां नहीं लेते हैं साडा प्यो जद अस ਮਾਂ ਜੀ ਤੁਸੀਂ ਭੈਣਾਂ ਕਿੰਨੀਆਂ ਜੇ ਭੈਣਾਂ ਤੁਹਾਨੂੰ ਤੁਸੀਂ ऐसे भैन भी पांच थी ਪੰਜ ਸੀ ਕਿ ਜ਼ਿਆਦਾ ਯਾਦ ਕਰਕੇ ਦੱਸੋ ਕਿੰਨੀਆਂ ਭੈਣਾਂ हाँ ਤੁਸੀਂ ਕਿੰਨੀਆਂ ਭੈਣਾਂ ਹੋ ਸਾਰੀਆਂ ਤੁਸੀਂ ਪਾ ਕੇ ਕਿੰਨੀਆਂ ਭੈਣਾਂ ਸੋ अस अपने बाप के पांच थी ਪੰਜ ਸੀ हाँ मेरे भी अगे पांच कुड़ियां थे पांच पुत्र अल्लाह की मान पर ਹਾਂਜੀ ਹਾਂਜੀ हाँ जी ਤੇ ਮਾਂ ਜੀ ਉੱਥੋਂ ਜਦੋਂ ਤੁਸੀਂ ਅਜਾੜੇ ਪਏ ਨੇ ਜਦੋਂ ਇੱਧਰ ਨੂੰ ਤੁਰਨ ਲੱਗੇ ਸੋ ਤੇ ਆਪਣਾ ਘਰੋਂ ਕੁਝ ਲੈ ਕੇ ਨਿਕਲੇ ਸੋ ਕਿ ਇੰਝ ਹੀ ਤੁਰ ਗਏ ना घरों दे बस सारे बहे थे ऐ पेटियां सुख सब कुछ खड़े था एक बिस्तर ਹਾਂਜੀ एक बिस्तर बन लिया और माल एक दो मज्जा लिया थे दो बल्द ये ले थे और हर परी पर उन्हें सब कुछ छड़ गए ਉਹ ਗੱਡਾ ਕੋ ਨਹੀਂ ਸੀ ਆਪਣਾ ਹੈਗਾ ਗੱਡਾ गड्ढा था गड्ढा जोड़ के ਹਾਂਜੀ। गड्ढे दे विच अपना बिस्तरा जेड़े दो भैन भाई होर भी थे लबाऊ भी बटाले विच गड्ढे जोड़ के आए थे ਅੱਛਾ ਅੱਛਾ ਮਾਂ ਜੀ ਆ ਜਿਹੜੀ ਸਾਡੇ ਨਾਲ ਹੁਣ ਗੱਲ ਕਰਨ ਦੇ ਹੋ ਇਹ ਉੱਥੋਂ ਵਾਲੀ ਬੋਲੀ ਤੁਹਾਡੀ हाँ ਉੱਥੇ ਵੀ ਇੰਝ ਹੀ ਬੋਲਦੇ ਸੋ ਇਹ ਬੋਲੀ आए बोले थे ਅੱਛਾ ਇਹ ਬੋਲੀ ਸੀ ਤੁਹਾਡੀ आए बोले थे साड़ी ਤੇ ਮਾਂ ਜੀ ਤੁਸੀਂ ਕਦੇ ਤੇ ਆਏ ਤੁਰਦੇ ਆਏ ਕਿ ਨਾਲ ਬਿਠੇ ਹੋ ਗੱਡੇ ਗੁੱਡੇ ਤੇ ਭਾਗ ਲਿਆਂਦਾ ਤੁਹਾਨੂੰ ना अच्छे पहले तो गड्ढे पे लेनिया बिठा का ਅੱਛਾ फिर किते आके कप लग गया ਰਾਜ ਕੰਪ फिर कप लग गया राह च फिर उत्थे रहे 5-7 दिन फिर उत्थे ते गड्डी आई आ फिर ਮਾਂ गड्डी ਜੀ ਉੱਥੇ ਸੁਣਿਆ ਕਿ ਜਿਹੜੇ ਜਵਾਨ ਔਰਤਾਂ ਹਨ ਉਹਨਾਂ ਨੂੰ ਸਿੱਖ ਫੜਨ ਪੈਂਦੇ ਆ ਇੱਜ਼ਤ ਲੁੱਟਣ ਤੇ ਉਹ ਤੁਹਾਡੇ ਤੇ ਹਮਲਾ ਨਹੀਂ ਕੀਤਾ ਕਿਸੇ ਨੇ ਰਾਜ ਸਿੱਖਾਂ ਵਗੈਰਾ ਜਿਹੜੇ ਸ਼ਰਪਸੰਦ ਸਨ ਲੋਕੀ सानू किसी ने कोई नहीं अपने किसी हो किसी सुन लिया हो हाँ। सानू किसी ने कोई नहीं कुछ भी कहा ਹਾਂ 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 हाँ ਬਹੁਤ ਵੱਡਾ ਕਾਫਲਾ ਜਿਹਦੇ ਨਾਲ ਤੁਸੀਂ ਆਏ ਹੋ हाँ ਬਹੁਤ ਵੱਡਾ ਕਾਫਲਾ ਸੀ ਜਿਹਦੇ ਨਾਲ ਤੁਸੀਂ ਆਏ ਹੋ ਇੱਧਰ ਪਾਕਿਸਤਾਨ ਬਹੁਤ ਵੱਡਾ ਸੀ ਕਾਫਲਾ आओ अपना फेरा था ਆਪਣੇ ਪਿੰਡ ਦੇ ਸਾਰੇ ਨਾਲ ਸਨ अपने पिंड के भी नाल थे गमांड के भी थे ਅੱਛਾ ਅੱਛਾ अब तेरी काफला का भी ਹਾਂ 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 उन साढ़े एडे हवेली थी इतना माल था सब कुछ
ਬਸ 2 ਬਲਦ, ਇੱਕ ਮੱਝ, ਹਰ ਸਾਈ ਤੇ ਛੱਡ ਮਾਂ ਜੀ ਕੇ। ਤੁਹਾਡਾ ਕੋਈ ਜ਼ੇਵਰ ਜ਼ੁਵਰ ਵੀ ਉਦੋਂ ਪਾਉਂਦੇ ਹੋਣਗੇ ਨਾ ਮਾਂ ਪਿਓ, ਮਤਲਬ ਜਿਹੜੀਆਂ ਜਿਵੇਂ ਹੁਣ ਚੂੜੀਆਂ ਨੇ ਜਾਂ ਕੀ ਕਾਂਟਿਆਂ ਤੋਂ ਪਹਿਲਾਂ ਕੀ ਹੁੰਦੇ ਵਾਲੀਆਂ, ਹਾਂ। ਐਵੇਂ ਦਾ ਜ਼ੇਵਰ ਜ਼ੁਵਰ ਨਹੀਂ ਤੁਹਾਡੇ ਕੋਲ? ਜਿਹੜਾ ਕਿਸੇ ਕੋਲ ਥਾ ਉਹ ਆਪਣੇ ਪਾਇਆ ਹੈ ਤਾਂ ਕਿਸੇ ਦੇ। ਨਹੀਂ ਨਹੀਂ, ਮੈਂ ਤੁਹਾਨੂੰ ਇਹ ਪੁੱਛਣਾ ਤੁਹਾਡਾ ਜਿਹੜਾ ਜ਼ੇਵਰ ਸੀ ਤੁਸੀਂ ਨਾਲ ਲੈ ਕੇ ਆਏ ਕਿ ਉੱਥੇ ਰੱਖ ਆਏ ਬਨ ਬੁਣ ਕੇ ਕਿਤੇ ਵੀ ਅਸੀਂ ਫੇਰ ਆਣਾ ਵਾਪਸ? ਨਾ ਲੈ ਕੇ ਕਦੇ ਨਹੀਂ ਲਿਆਏ, ਬਸ ਜਿਹੜਾ ਥਾ ਕਰਨਾ ਚ ਪਾਇਆ ਹੋਇਆ, ਹੋਰ ਕੋਈ ਨਹੀਂ ਕੁਛ। ਬਾਕੀ ਭਰੇ ਘਰ ਇੰਝ ਹੀ ਛੱਡ ਕੇ ਆ ਗਏ? ਹਰ ਸਾਈ ਛੱਡ ਪਰੀ ਆ ਗਏ। ਨਹੀਂ ਤਾਂ ਘਰਾਂ ਨੂੰ ਤਾਲੇ ਤੁਲੇ ਕੋ ਨਹੀਂ ਲਾਏ? ਨਾ ਖੁੱਲੇ ਹੀ? ਪਰੀ ਨਹੀਂ ਮਤਲਬ ਤੁਹਾਨੂੰ ਯਕੀਨ ਸੀ ਕਿ ਅਸੀਂ ਵਾਪਸ ਆਣਾ ਜਾਂ ਨਹੀਂ ਆਣਾ? ਕੀ ਸੀ ਤੁਹਾਡਾ ਬਸ ਸੋਚਦੇ? ਕੋਈ ਨਹੀਂ ਪਤਾ ਤਾਂ ਕਿਹੜੇ ਨੇ ਵਾਪਸ ਆਉਣਾ, ਜਦ ਹਰ ਸਾਈ ਤੈਨੂੰ ਦੱਸਿਆ ਵੀ ਹਰ ਸਾਈ ਡੰਗਰ ਹਵੇਲੀਆਂ ਭਰੀਆਂ ਖੜੀਆਂ ਇੱਥੇ। ਨਹੀਂ ਹਾਂ ਜੀ, ਤੁਹਾਡੇ ਦੇਣ ਚ ਹੋਣਾ ਕਿ ਅਸੀਂ ਆ ਹੀ ਜਾਣਾ ਫਿਰ ਵਾਪਸ, ਫਿਰ ਕੁਝ ਦਿਨਾਂ ਬਾਅਦ ਆ ਜਾਵਾਂਗੇ, ਮਹੀਨੇ ਤੋਂ। ਨਾ ਨਾ, ਕੋਈ ਵੀ ਨਹੀਂ ਕਦੇ ਵੀ ਗਏ, ਅੱਛਾ। ਅਸੀਂ ਨਹੀਂ ਕਦੇ ਗਏ। ਨਹੀਂ ਤਾਂ ਤੁਸੀਂ ਲਾਗੇ ਲੋਕ ਪਿੰਡਾਂ 'ਚ ਤਾਂ ਸੁਣਦੇ ਹੋ ਕਿ ਫਲਾਣੀ ਜਗ੍ਹਾ ਤੇ ਹਮਲਾ ਹੋ ਗਿਆ, ਫਲਾਣੀ ਜਗ੍ਹਾ ਤੇ ਹਮਲਾ ਹੋ ਗਿਆ, ਐਸੇ ਫਲਾਣੀ ਥਾਂ ਸੁਣਦੇ ਆ ਸੋ? ਕਿਹੜੇ ਮੁੜ ਕੇ ਜਾਣਿਆ, ਮੁੜ ਕੇ ਅਸੀਂ ਹਾਂ ਹਾਂ। ਉੱਥੇ ਜਿੱਥੇ ਅੱਗੇ ਕਾਫਲਾ ਲੱਗਿਆ ਉੱਥੇ ਹੀ ਬੈਠੇ ਰਹੇ। ਫਿਰ ਉੱਥੇ ਗੱਡੀ ਲੱਗੀ ਹੈ, ਗੱਡੀ ਫਿਰ ਗਾਹਾਂ ਬਿਠਾ ਕੇ ਲਿਆਏ ਆ। पूछ रहे थारे राम थर पर हमला होया तो कोई हैं? सिखा थर पर हमला होया तो हमला थारे पर राम ਨਾ थारे आला दुआला किते नेड़ा नूड़ा होया हुआ? ਕੋਈ ਨਹੀਂ, ਮੇਰੇ ਕੋਲ ਨੇੜਾ ਕੋਈ ਨਹੀਂ ਹੋਇਆ। ਰਾਹ ਦੇ ਵਿੱਚ ਕੋਈ ਐਵੇਂ ਦਾ ਵਾਕਿਆ ਹੋਇਆ ਹੋਰ ਕਿਸੇ ਨੇ ਵੇਖਿਆ ਹੋਇਆ ਤੁਸੀਂ? ਨਾ ਕੋਈ ਨਹੀਂ ਕਿਸੇ का ਦੇਖਿਆ, ਹਾਂ। ਅਸੀਂ ਕੋਈ नहीं किसी का देखा। आज तो अपन जितना करना पे तुरे उस तरी अल्लाह ने खैर खैर पहुँचा दे। ਸਹੀ ਸਹੀ। हाँ शुक्र अलहमदुल्ला। ਤੇ ਰਾਹ ਦੇ ਵਿੱਚ ਕੈਂਪ ਲੱਗਾ ਸੀ ਕਿਤੇ ਤੁਹਾਡਾ? ਰਾਹ 'ਚ ਠਹਿਰੇ ਵੀ ਸੋ ਕਿਤੇ? आराम में पहले ही कप लगे हैं, बस जिथे तो गड्डी में बैठे हैं, फिर कोई कप नहीं लग गया। फिर तो आपको अपना फलाने थां गड्डियाँ पर बिठा दे, फलाने थां जाओ, टिमकी जाओ, ਹਾਂਜੀ ਹਾਂਜੀ। बस आए बिठा दे। ਮਾਂ ਜੀ ਕਿੰਨੇ ਕੁ ਦਿਨਾਂ 'ਚ ਪਾਕਿਸਤਾਨ ਤੁਸੀਂ ਆਏ ਸੋ? ਕਿੰਨੇ ਕੁ ਦਿਨ ਲੱਗੇ ਆ ਰਾਹ 'ਚ ਉਦੋਂ? आराम में बथेरे दिन लग गए थे। ਵਾਹਵਾ ਦਿਨ ਲੱਗ ਗਿਆ? हाँ ਮਹੀਨਾ 2 15 ਦਿਨ ਵੀ ਤਕਰੀਬਨ? आहो जी उधर लगे गए थे। बस जिथे बस गए थे भी फलाने ने फलाने सौ जाना, ਹੂੰ ਹੂੰ। फिर उठी भाग गए हैं। ਨਹੀਂ ਤੇ ਤੋੜ ਤੁਸੀਂ ਬਾਰਡਰ ਜਦੋਂ ਪਾਕਿਸਤਾਨ ਆਏ ਹੋ ਉੱਥੇ ਗੱਡੇ ਤੇ ਬਹਿ ਕੇ ਨਾਲ ਹੀ ਆ ਤੋੜ ਤੋੜ ਕੇ ना ਰਾਜ ਬੈਠੇ? बस उठे ही गड्ढा रख लिया था, जिथे कैसे गड्डी चढ़ा है ना, ਹਾਂਜੀ। उठे ही गड्ढे खड़े कर ले ਕਿੰਨੇ ਕਰ ਲਏ ਖੜੇ? उन्होंने, जिन्होंने उसे तुरे थे फौज में फौजी? फौजिया ने ਅੱਛਾ ਅੱਛਾ। ਉਹਨੇ ਕਹਿੰਦੇ ਛੱਡ ਦੋ ਸਾਰਾ ਕੁਝ? उठी गड्ढे भी और जड़ी मझा लिया ले थे वो भी हर जी। साइड उठी छड़ दी। ਅੱਛਾ। ਮਾਂ ਜੀ ਖਾਂਦੇ ਕੀ ਰਹੇ ਹੋ ਰਾਹ ਦੇ ਵਿੱਚ? खामा अल्लाह दे रहा था, ਸਹੀ ਹੈ। खामा अल्लाह दे रहा था, खा रहे थे। ਅੱਛਾ ਅੱਛਾ। हाँ नहीं भाई, अल्लाह दे दे, जब कोई दे दे तो फिर दाना खा लेते नहीं थे। ਨਹੀਂ ਨਾਲ ਤੁਹਾਡੇ ਜਿਹੜੇ ਭਰਾ ਭੈਣਾਂ ਹੋਰ ਵੀਰ ਪੂਰਾ ਹੈ ਨਾ, ਅੱਬਾ ਵੀ ਤੁਹਾਡਾ ਹੋਣਾ ਨਾਲ ਅੰਮੀ ਵੀ ਹੋਣੀ, ਹਾਂ। ਉਹਨਾਂ ਖਾਂਦੇ ਕਿੱਥੋਂ ਸੋ ਤੁਸੀਂ? ਰਾਹ ਦੇ ਵਿੱਚ 15-20 ਦਿਨ ਕੋ ਲੱਗਾ ਹੋਣਾ ਕਿ? अभी बस ये रहे थे, कहाँ भी जिथे बैठ गए हैं ਹਾਂਜੀ। उत्थे तो कहे भी अजी ना दाना पानी फलाने सौ तो मिलेगा, फिर उसे तो लेन जाते। ਤੇ ਮਾਂ ਜੀ ਉਦੋਂ ਦੱਸਦੇ ਸੌਣ ਭਾਦਰੋਂ ਸੀ ਤੇ ਪਿਆਸ ਵੀ ਬੜੀ ਲੱਗਦੀ, ਪਾਣੀ ਕਿਵੇਂ ਪੀਂਦੇ ਹੋ ਕਿੱਥੋਂ? पानी भी जिथे किते बैठे थे हो भी थे नेड़ा पीने थे पानी साफ सभी पानी होया है। ਪਾਣੀ ਸਾਫ਼ ਲੱਭ ਜਾਂਦੇ ਕਿ ਖਾਲਾਂ ਖੂਲਾਂ 'ਚ ਪੀਂਦੇ ਹੋ? ਕਿੱਥੋਂ ਪਾਣੀ ਪੀਂਦੇ ਹੋ ਹਾਂ। ਥੋੜਾ ਦੱਸੋ। खावा माथे भी पीने थे, जितना भी कोई लवा हो गया भाई उठी ਰਾਹ ਦੇ ਵਿੱਚ जाके। ਖੂਹ ਖਾ ਕੋ ਨਹੀਂ ਹੁੰਦੇ? ਰਾਜ ਖੂਹ? आ मेरे वो भी जड़े पिंडा माँ बग जाते, जड़े पिंडा माँ भी हमें थे, नलके भी हमें थे, हमें बस इस तरह ਅੱਛਾ ਅੱਛਾ। अल्लाह दे रहे थे, खा रहे थे, और सही। कुछ नहीं भी। ਸਹੀ। शुक्र अलहमदुल्ला। ਤੇ ਮਾਂ ਜੀ ਆਪਣਾ ਹੁਣ ਤੁਹਾਡਾ ਪਿੰਡ ਵੇਖਣ ਨੂੰ ਦਿਲ ਕਰਦਾ ਕਿ ਨਹੀਂ? ਆਪਣਾ ਪਿੰਡ ਸਹੁਰਿਆਂ ਦਾ ਪਿੰਡ ਹੋ ਗਿਆ ਜਾਂ ਤੁਹਾਡੇ ਪੇਕਿਆਂ ਦਾ ਪਿੰਡ ਵੇਖਣ ਨੂੰ ਦਿਲ ਕਰਦਾ ਤੁਹਾਡਾ? क्या दिल तो करी था कोई जान जाहे नहीं सके। ਜਦੋਂ ਤੁਸੀਂ ਉਧਰੋਂ ਇੱਧਰ ਆਏ ਜੇ हाँ ਉਹ ਆਣ ਕੇ ਤੁਹਾਡਾ ਇੱਥੇ ਦਿਲ ਲੱਗ ਗਿਆ, 1 ਮਹੀਨਾ ਲੱਗਾ ਦਿਲ ਕਿ ਦਸਤੀ ਲੱਗ ਗਿਆ ਜਦੋਂ ਆ ਗਏ? ਤੁਹਾਨੂੰ ਯਾਦ ਨਹੀਂ ਆਉਂਦੀ ਰਹੀ ਵੀ ਆਪਣੇ ਪਿੰਡ ਦੀ? पिंड तो हमें तो तेरे जैसे जड़े इतने पहले कुछ सब कुछ छटकाए थे। ਅੱਛਾ ਮਾਂ ਜੀ, ਤੁਹਾਨੂੰ ਕੋਈ ਰਾਤ ਨੂੰ ਖਾਬ ਵਿੱਚ ਤੁਹਾਨੂੰ ਪਿੰਡ ਤੋਂ ਪਹੁੰਚੇ ਹੋ ਜਾਂ ਕੋਈ ਆਈ ਕੋਈ ਐਵੇਂ ਦਾ ਮਸਲਾ ਬਣਿਆ ਹੋਇਆ ਕਦੇ? न्यूज़ तो दिखे ही गए ना, अज बार साडा एंट्री आई थी। ਖਾਬ ਦੇ ਵਿੱਚ ਤੁਹਾਨੂੰ ਕੋਈ ਕਦੀ ਪਿੰਡ 'ਚ ਤੁਸੀਂ ਆਪਣੇ ਗਏ ਹੋ ਖਾਬ 'ਚ? हाँ दिखला था ना, ਅੱਛਾ ਜੀ। ऐसा दिखे था ना। हाँ ऐसा ऐसा कर तो सारे दिखे थे। ਮਾਂ ਜੀ ਹੁਣ ਤੁਹਾਡਾ ਅਗਰ ਤੁਸੀਂ ਜਾ ਤੇ ਹੁਣ ਤੁਸੀਂ ਵਡੇਰੇ ਬੜੇ ਜਾ ਨਹੀਂ ਸਕਦੇ, ਤੁਹਾਡਾ ਪਿੰਡ ਵਾਹੀਏ ਤੁਹਾਨੂੰ ਮੋਬਾਈਲ ਵਿੱਚ?
ਆਈ ਨਹੀਂ ਮੈਨੂੰ ਪਛਾਣ ਹੈ ਕਿੱਥੇ ਪਛਾਣ ਹੋਗੀ ਮਕਬੂਲ ਤੈਨੂੰ ਪਛਾਣ ਆਪਣੇ ਮਕਾਨ ਨਾ ਗਈ ਹਾਂਜੀ ਹਾਂਜੀ ਹੁਣ ਨਾ ਮਾਂ ਜੀ ਉਦੋਂ ਹੁਣ ਘਰ ਤੁਹਾਨੂੰ ਪਤਾ ਜਿਵੇਂ ਸਾਡੇ ਪਾਕਿਸਤਾਨ 'ਚ ਢਾਹ ਕੇ ਤੇ ਨਾ ਕੋਠੀਆਂ ਤੇ ਨਵੀਂ ਬਿਲਡਿੰਗਾਂ ਬਣੀਆਂ ਨੇ ਇੰਜ ਉਧਰ ਵੀ ਹੋ ਗਿਆ ਹੋਣਾ ਨਾ ਹਾਂ ਤੇ ਪਛਾਣ ਫਿਰ ਕਿੱਥੋਂ ਰਹਿੰਦੀ ਸਾਨੂੰ ਤਾਂ ਤੀਸਰੇ ਤੁਸੀਂ ਤਾਂ ਹੁੰਦੀ ਵੀ ਫਿਰ ਵੀ ਬੜੀਆਂ ਗੱਲਾਂ ਸੁਣਾਤੀਆਂ ਨੇ ਹਾਂ 130 35 ਸਾਲ ਉਮਰ ਬੜੀ ਹੈ ਬੜਾ ਅਰਸਾ ਬਣਦਾ ਪਿਆ ਬੜੀ ਅਸੀਂ ਤਾਂ 5 ਸਾਲਾਂ ਬਾਅਦ ਭੁੱਲੇ ਹੁੰਨੇ ਆ ਤੇ ਤੁਸੀਂ ਵਡੇਰੇ ਇਹਨਾਂ ਕੋਲ ਸੁਣਾਤਾ ਫਿਰ ਬੜੀ ਤੁਹਾਨੂੰ ਯਾਦ ਹੈ ਅੱਲਾ ਤੌਬਾ ਤੌਬਾ ਨਹੀਂ ਉਂਝ ਚਲੋ ਜਦੋਂ ਤੁਹਾਡੀ ਵੀਡੀਓ ਵੇਖਣਾ ਤੁਹਾਡੀ ਵੀਡੀਓ ਨਾ ਉਧਰ ਜਾਏਗੀ ਹਿੰਦੁਸਤਾਨ ਚੜ੍ਹਦੇ ਪੰਜਾਬ 'ਚ ਤੁਸੀਂ ਆਏ ਨਹੀਂ ਹਾਂ ਉੱਥੇ ਬੰਦੇ ਵੇਖਣਗੇ ਅਗਰ ਉਹ ਵੇਖ ਕੇ ਤੁਹਾਡੇ ਨਾਲ ਗੱਲ ਕਰਨਾ ਚਾਹਣ ਕਿ ਮਾਂ ਜੀ ਨੇ ਸਾਡੀ ਗੱਲ ਕਰਾਓ ਉੱਥੋਂ ਸਿੱਖ ਜਾਂ ਜਿਹੜੇ ਤੁਹਾਡੇ ਪਿੰਡ ਵਿੱਚ ਤੁਹਾਡੇ ਘਰਾਂ ਵਿੱਚ ਕੋਈ ਰਹਿੰਦੇ ਹੀ ਹੋਣਾ ਜਾ ਕੇ ਤੇ ਅਗਰ ਤੁਸੀਂ ਦੱਸ ਦਿੰਦੇ ਨੇ ਤੁਹਾਡੇ ਘਰ 'ਚ ਸੱਤ ਮਕਾਨ ਆ ਸੱਤ ਬੰਦੇ ਬੜੇ ਹੋਏ ਨੇ ਵੀ ਇਸਨੇ ਮਕਾਨ ਕਰ ਲਿਆ ਇੱਕ ਥੋੜਾ ਅੱਡਾ ਘਰ ਤਾਂ ਸੱਤ ਮਕਾਨ ਬੜੇ ਹੋਏ ਆ ਯੂ ਸੁਣ ਲਿਆ ਤੇ ਮੇਰੇ ਗੱਲਾਂ ਚਲੋ ਜੀ ਹੁਣ ਹਜੇ ਤਾਂ ਛੱਡੇ ਆ ਜਿੱਥੇ ਬੈਠ ਕੇ ਭਾਈ ਨਹੀਂ ਹੁਣ ਤੁਹਾਡਾ ਵੇਖਣ ਨੂੰ ਦਿਲ ਕਰਦਾ ਤੁਹਾਨੂੰ ਵੀਡੀਓ ਤੇ ਭਾਈ ਇਹ ਵੀਡੀਓ ਤੇ ਮੋਬਾਈਲ ਨਹੀਂ ਜਿਹੜਾ ਮੁੰਡਿਆਂ ਕੋਲ ਹੁੰਦੇ ਤੁਹਾਡੇ 2-3 ਪੁੱਤਰਿਆਂ ਕੋਲ ਆ ਮੋਬਾਈਲ ਨਾਲ ਫੜੇ ਹੁੰਦੇ ਨਾ ਇਹਨਾਂ ਵਿੱਚ ਤੁਹਾਨੂੰ ਬਹਾ ਦਈਏ ਤੁਹਾਡਾ ਪਿੰਡ ਕਿੱਥਾ ਦਿਖਾ ਦੱਸ ਪੈਂਦਾ ਹੁਣ ਬੜਾ ਜਦੀਦ ਕੰਮ ਹੈ ਮੋਬਾਈਲਾਂ ਵਿੱਚ ਹੁੰਦਾ ਮੋਬਾਈਲ ਦੇ ਵਿੱਚ ਕਿੱਥਾ ਜੀ ਇੱਕ ਅੱਖ ਕੰਮ ਕਰਦੇ ਦੂਜੇ ਨੇ ਕਰਦੇ ਉਮਰ ਹੀ ਬੜੀ ਹੈ ਨਾਲ ਲੈ ਕੇ ਗਿਆ ਡਾਕਟਰ ਕੋਲ ਰੱਖ ਕੇ ਪਿੱਛੇ ਮਾਂ ਜੀ ਤੁਹਾਡੇ ਵਕਤ ਸਹੀ ਹਾਂ ਕਿ ਹੁਣ ਸਾਡੇ ਟਾਈਮ ਦਾ ਵਕਤ ਸਹੀ ਹੈ ਟ੍ਰੇਨ ਤਾਂ ਉਹੀ ਸਹੀ ਤਾਂ ਪਿਛਲੇ ਕਿਵੇਂ ਮਾਂ ਜੀ ਥੋੜਾ ਦੱਸੋ ਕਿਵੇਂ ਮਸਲੇ ਨੂੰ ਸਹੀ ਸੀ ਥੋੜਾ ਸਾਨੂੰ ਤਾਂ ਉਹ ਟਾਈਮ ਚੰਗਾ ਲੱਗਦਾ ਤਾ ਹੁਣ ਜਿੱਥੇ ਬੈਠੇ ਆ ਹੁਣ ਬਈ ਸ਼ੁਕਰ ਅਲਹਮਦੁਲਿਲਾ ਜਿੱਥੇ ਰੱਬ ਨੇ ਰੋਜੀ ਦੇਣੀ ਆ ਖਾ ਰਹੇ ਅੱਛਾ ਮਾਂ ਜੀ ਇੱਕ ਗੱਲ ਮੈਨੂੰ ਦੱਸੋ ਉਹ ਸ਼ਾਦੀਆਂ ਕਿਵੇਂ ਹੁੰਦੀਆਂ ਹਾਂ ਭਲਾ ਵਿਆਹ ਸ਼ਾਦੀਆਂ ਕਿਵੇਂ ਕਰਦੇ ਹੋ ਜਿਵੇਂ ਹੁਣ ਅਸੀਂ ਕਰਨੇ ਇੰਜ ਕਿ ਕੀ ਰਿਵਾਜ ਤੁਹਾਡੇ ਸੀ ਵਿਆਹ ਸ਼ਾਦੀ ਤਾਂ ਨਹੀਂ ਕਰੇ ਕਰਦੇ ਤਾਂ ਸਾਰੇ ਕਿਸ ਤਰ੍ਹਾਂ ਥੋੜਾ ਦੱਸੋ ਨਾ ਕਿਵੇਂ ਕਰਦੇ ਹੁੰਦੇ ਹੋ ਤੁਸੀਂ ਜਿਵੇਂ ਹੁਣ ਹੁੰਦੀਆਂ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਨਾ ਵੀ ਇੱਧਰ ਕਿਵੇਂ ਹੁਣ ਜਦੀਦ ਕੰਮ ਹੈ ਉਦੋਂ ਤੁਹਾਡੇ ਦੌਰ 'ਚ ਕਿਵੇਂ ਰਾਤਾਂ ਰਹਿੰਦੀਆਂ ਹਾਂ ਬਰਾਤਾਂ ਕਿ ਨਹੀਂ ਜੰਜਾਂ ਮਾਂ ਜੀ ਤੁਹਾਡੇ ਉੱਧਰ ਵਿਆਹ ਹੁੰਦਾ ਸੀ ਧੀਆਂ ਦੀ ਜਾਂ ਬੇਟਿਆਂ ਦੀ ਸ਼ਾਦੀ ਕਰਦੇ ਹਾਂ ਜੰਜਾਂ ਰਾਤ ਰਹਿੰਦੀਆਂ ਹਾਂ ਭਲਾ ਕਿ ਨਹੀਂ ਰਾਤ ਦੁਨੀਆ में करे ਦਿੱਤੀਆਂ ਸੀਗੀਆਂ ਸ਼ਾਦੀ ਪੁੱਤਾਂ ਕੇ ਕਰਾਂ ਤੇ ਉਹ ਕਹਿ ਰਹੇ ਆ ਵੀ ਜਦੋਂ ਜਾਨ ਜਾਇਆ ਕਰੇ ਦੀ ਜਦੋਂ ਜਾਨ ਜਾਇਆ ਕਰੇ ਦੀ ਆਇਦੋਂ ਬੜਾ ਸਲੋ ਬੋਲਣਾ ਮੇਰੀ ਆਦਤ ਬੜੀ ਸਪੀਡ ਬੜੀ ਹੈ ਤੇਰੀ ਉਹ ਪਤਾ ਮੈਂ ਕਿਆ ਪੁੱਛ ਰਿਹਾ ਹਾਂ ਕਹਿ ਰਿਹਾ ਕਿ ਜਦੋਂ ਉੱਥਾ ਸ਼ਾਦੀ ਕਰੇ ਤੁਸੀਂ ਹਾਂ। ਕਿਸੇ ਕੀ ਬੱਚੇ ਕੀ ਆਪਣੇ ਕੀ ਤੇ ਜੰਜ ਕਿੰਨੇ ਦਿਨ ਰਹਿ ਕਰੇ ਦੀ ਜਾਣ ਕੇ ਦਿਨ 2 ਦਿਨ 3 ਦਿਨ ਹੈ ਤੁਹਾਨੂੰ ਤੇ ਉਹਨਾਂ ਨੂੰ ਖਾਣ ਪੀਣ ਨੂੰ ਕੀ ਦਿੰਦੇ ਹਾਂ ਉਦੋਂ ਖਾਣ ਪੀਣ ਨੂੰ ਵੀ ਦੇ ਜਿਹੜੇ ਕੁਛ ਪੁੱਗੇ ਦਾ ਦੁਨੀਆ ਹਾਂ ਬੇਟਾ। ਗੋਸ਼ਤ ਖਾਂਦੇ ਹੋਣੇ ਸਾਰਾ ਕੁਝ ਮੱਝਾਂ ਇਕੱਠੇ ਤੋਂ ਵੱਧ ਹੁੰਦੇ ਹਨ ਨਾ ਉਹ। ਗੋਸ਼ਤ ਵੀ ਜੋ ਕੁਛ ਪੁੱਗੇ ਦਾ ਸੋ ਕੁਛ ਅਗਲੇ ਦੇ ਤੇ ਮਾਂ ਜੀ ਉਹ ਇੰਨੇ ਬਰਾਤੀ ਸੌਂਦੇ ਕਿੱਥੇ ਹਨ ਮੰਜੀਆਂ ਇਕੱਠੀਆਂ ਕਰਦੇ ਹਨ ਹਾਂ ਮੁੰਡੇ ਵੀ ਅੱਲਾ ਦੇ ਦੇਤਾ ਮਹੱਲੇ 'ਚ ਮੰਜੀਆਂ ਇਕੱਠੀਆਂ ਕਰ ਲੈਂਦੇ ਜਿਵੇਂ ਅਸੀਂ ਕਰਨੇ ਹਾਂ ਹੁਣ ਮੰਜੀਆਂ ਪਰ ਬੰਨੇ ਤੇ ਲੀਲਾ ਹਾਂ ਤੇ ਮਾਂ ਜੀ ਉਦੋਂ ਜਿਵੇਂ ਜਿਹੜੇ ਬਹਿਨੋਈ ਹੁੰਦੇ ਨੇ ਜਿਵੇਂ ਹੁਣ ਕੁੜੀਆਂ ਜੁੱਤੀਆਂ ਲਗਾਉਂਦੀਆਂ ਕੋਈ ਐਵੇਂ ਦੀਆਂ ਰਸਮਾਂ ਹੁੰਦੀਆਂ ਹਾਂ ਵਿਆਹ 'ਚ ਕਿ ਨਹੀਂ ਦੱਸੀ ਅੰਮਾ ਹਾਂ ਜੀ ਅੰਮਾ ਪਤਾ ਕੀ ਕਹਿ ਰਿਹਾ ਕਹਿ ਰਿਹਾ ਜਿਵੇਂ ਹੁਣ ਕੁੜੀਆਂ ਜੁੱਤੀਆਂ ਲਗਾਵਾਂ ਉਦੋਂ ਵੀ ਇੰਜ ਲਗਾਇਆ ਕਰਦੀਆਂ ਕੋਈ ਨਹੀਂ ਅਰੇ ਕੋਨੇ ਕੀਆਂ ਉਹ ਲਾਗ ਲੈਂਦੇ ਆ, ਦੁੱਧ ਪਿਆ ਵੀ ਕਰਦੇ ਹਾਂ ਕਿ ਨਹੀਂ ਉਦੋਂ ਤੇਰੀ ਸਮਝ ਨੀ ਲੱਗਦੀ ਤੇ ਦੁੱਧ ਦਾ ਜਿਹੜਾ ਪਲਾਵੇਂ ਦੀਆਂ ਹੁਣ ਪਲਾਵਾਂ ਉਦੋਂ ਵੀ ਇੰਜ ਪਲਾਇਆ ਕਰਦੀਆਂ ਦੁੱਧ ਪਲਾਈ ਕਰ ਪਰਾਣੇ ਦੇ ਕੇ ਵੀ ਪਰਾਉਣੇ ਪਰਾਂ ਦੁੱਧ ਪਲਾਈਏ ਬਰਾਤਾ ਇਹ ਤੇ ਮੁੰਡੇ ਮਾਂ ਜੀ ਕਿੰਨੇ ਕੁ ਪੈਸੇ ਦੇ ਦਿੰਦੇ ਹਾਂ ਯੋ ਮੈਨੂੰ ਪੈਸੇ ਕਰਨੀ 20 ਰੁਪਏ 10 ਰੁਪਏ ਤੇਰੀ ਇੰਨੇ ਹੁੰਦੇ ਬਸ ਇਤਨੀ ਬਹਿਨ ਇਤਨੀ ਲੈ ਰਹਿ ਗਿਆ ਰੁਪਈਆ ਦੋ ਹੀ ਉਦੋਂ ਰੁਪਈਆ ਦੋ ਹੀ ਦੇ ਦਿੰਦੇ ਹੋਣੇ ਹਨਾ ਬਸ ਆ ਸ਼ਾਇਦ ਹਾਂ ਪਿੱਛਾ ਜਾਓ ਵੀ 30 ਰੁਪਈਆ ਨਾਲ ਤੇ ਪੈਲੀ ਖਰੀਦ ਲੈਂਦੇ ਹਨਾ ਹਾਂਜੀ। ਉਦੋਂ ਰੁਪਈਆ ਦੋ ਦਾ ਹੀ ਆਮ ਵੀ ਮੱਝ ਉਹ ਦੋ ਸੀ ਬਾਬਾ ਕਰਨ ਸਾਡਾ ਦਾਦਾ 100 ਰੁਪਇਆ ਲੈ ਕੇ ਗਿਆ ਮੈਂ ਤੇ ਮਾਂ ਜੀ ਆਪਣੀ ਵੰਡ ਹੋ ਗਈ ਮੁਸਲਮਾਨ ਲੈਦਾ ਹੋ ਗਏ ਸਿੱਖ ਉਧਰ ਰਹਿ ਗਏ ਇਹ ਸਹੀ ਹੋਇਆ ਕਿ ਨਹੀਂ ਬਸ ਜੀ ਸਭੇ ਕੁਛ ਸਹੀ ਹੋਗਾ ਜਿਹੜਾ ਅੱਲਾ ਨੇ ਕਰਿਆ ਕਹਿ ਰਿਹਾ ਵੀ ਸਿੱਖ ਉਧਰ ਰਹਿ ਗਏ ਤੇ ਮੁਸਲਮਾਨ ਇੱਧਰ ਆ ਗਏ ਚੰਗਾ ਹੋਇਆ ਕਿ ਨਹੀਂ ਹੋਇਆ ਚੰਗੇ ਹੀ ਹੋ ਗਏ ਪੁੱਤ ਜਿਸੇ ਉਧਰ ਸਿੱਖ ਤੁਹਾਨੂੰ ਤੰਗ ਤੇ ਨਹੀਂ ਕਰਦੇ ਗਾਂ ਗੂੰ ਕਰਨ ਤੋਂ ਜਾਂ ਕਿਸੇ ਕੁਛ ਤਾਂ ਆਹ ਨਹੀਂ ਕਰਨਾ ਆ ਕਰਨਾ नहीं कोई नहीं सही रह रहे सब बिल्कुल मुसलमान सिख हिंदू सारे सही रहे जगलो से रहे अगर तो चंगे ही रहे हैं भाई मारे घर तो चंगे रहे हैं ऊंचा को किसी की कुछ चले हाँ जी हाँ हाँ ਜਿਹੜਾ ਇਹ ਨਾ ਜਿਹੜਾ ਪਿੰਡ ਸੀ ਨਾ ਸਾਡਾ जी ਉਸ ਪਿੰਡ 'ਚ ਸਿਰਫ ਹਿੰਦੂਆਂ ਦਾ ਇੱਕ ਘਰ ਸੀ ਨਾ ਕੋਈ ਸਿੱਖ ਸੀ ਨਾ ਕੋਈ ਕੁਝ ਸੀ ਅਸੀਂ ਸਨ ਸਾਰੇ ਤੇ ਉਹ ਜਿਹੜਾ ਦੱਸਿਆ ਕਨੌਰੀ ਕਿਹੜਾ ਮੁਸਲਮਾਨ ਨਹੀਂ ਸਨ ਸਾਰੇ ਨਹੀਂ ਉਹ ਦੂਸਰਾ ਪਿੰਡ ਜਿਹੜਾ ਦੱਸਿਆ ਮਾਂ ਜੀ ਨੇ ਕਨੌਰੀ ਕਿਹੜਾ ਦੱਸਿਆ ਉਹ ਪਿੰਡ ਦੀ ਗੱਲ ਕਰ ਆਹ ਜਿੱਥੇ ਅੰਮਾ ਹੋਰਾਂ ਦਾ ਜਿਹੜਾ ਪਿੰਡ ਸੀ ਨਾ ਜਿਹੜਾ ਜਿੱਥੋਂ ਆਪੇ ਕਿਆਂ ਦਾ ਪੇਕੇ ਪਿੰਡ। ਉਹ ਧਨੌਰ ਨੇ ਧਨੌਰ। ਉਹ ਧਨੌਰ
ਧਨੋਰੀ ਪਿੰਡ ਸੀ, ਉੱਥੇ ਰਹਿੰਦੇ ਸਨ ਤੇ ਹਾਂ ਮਾਂ ਜੀ ਤੁਹਾਡੇ ਪਿੰਡ ਵਿੱਚ ਭਾਈ ਦਸਣਿਆਂ ਦਾ ਸਿੱਖ ਹੈ ਸੀ ਇੱਕ ਘਰ ਸਿੱਖਾਂ ਦਾ ਪੇਕਿਆਂ ਦੇ ਪਿੰਡ ਹੈ ਤੁਹਾਡੇ ਪੇਕਿਆਂ ਦੇ ਪਿੰਡ ਹੈ। ਇੱਕ ਘਰ ਬਾਣੀਆਂ ਕਾ ਹੋਏਗਾ ਕਰਦੇ ਬਾਣੀਆਂ का ਮਾਮਾ ਮਾਰੇ ਪਿੰਡ ਮਾ ਨਹੀਂ ਜਿਹੜਾ ਧਨੋਰੀ ਦਾ ਪਿੰਡ ਦਾ ਥਾਰਾ ਉਸਕੇ ਵਿੱਚ ਕਰ ਰਿਹਾ ਹੈ। ਤੁਹਾਡੇ ਪੇਕਿਆਂ ਪਿੰਡ कनौरी में भी फिर एक पिंड था बाणिया का ਹਾਂ ਉਹ अगा ਕੀ ਬਾਣੀਆਂ ਕੀ ਕਰਦੇ ਹਾਂ ਉੱਥੇ ਤੁਹਾਡੇ ਪਿੰਡ ਵਿੱਚ? बाणिया अपने कोई अपने ਦੁਕਾਨ ਤੋਂ ਕੁਰਸੀਆਂ ਕੀ ਕਰਦੇ ਹੁੰਦੇ? जो मैंने पता के काम करें ਘਰ ਆਇਆ ਸੀ ਹੈਗਾ ਬਾਣੀਆਂ ਦਾ। था एक घर ਮਾਂ ਜੀ ਤੁਹਾਡੇ ਘਰ ਦੇ ਲਾਗੇ ਸੀ ਕਿਤੇ ਉਹਨਾਂ ਦਾ ਤੁਹਾਡੇ ਮਹੱਲੇ ਵਿੱਚ ਸੀ ਘਰ ਕਿ ਦੂਰ ਸੀ? मेरी फर्क देता ਕਿੰਨੀਆਂ ਪੈਲੀਆਂ ਹਨ ਤੁਹਾਡੀਆਂ ਉੱਥੇ ਪਤਾ ਜੇ ਕਿੰਨੇ ਮਰਬੇ कोई नहीं ਉਹ ਨਹੀਂ ਯਾਦ? मैंने नहीं पता ਕਿੰਨੇ ਖੂਹ ਤੇ 3 फूका पर थे ਖੂਹਾਂ ਦੇ ਨਾਂ ਯਾਦ ਨੇ ਤੁਹਾਨੂੰ? हैं, कोई नहीं ਤਿੰਨ ਖੂਹ ਸਨ। ਸਾਡੇ ਪਹਿਲੇ ਵਿੱਚ 3 ਖੂਹ ਸਨ। हाँ ਮਾਂ ਜੀ ਖੂਹ ਪਾਣੀ ਕਾਹਦੇ ਨਾਲ ਕੱਢਦੇ ਕਿ ਬਲਦ ਜਾਂਦੇ ਹਾਂਗੇ? पानी अभी ऊपर जोड़े हुए थे हट ਅੱਗੇ ਢੱਗੇ ਜਾਂਦੇ ਹੋਣੇ वो ਨਾ चले ਪਾਣੀ गए टगे चले ਧੱਗੇ गए ਚੱਲਦੇ ਸਨ। टगे चले ਮਾਂ ਜੀ ਕਹਿ ਰਹੇ गए ਮੈਂ ਰੋਟੀ ਲੈ ਕੇ ਜਾਣੀ ਹੁੰਦੀ ਹਾਂ। ਹਾਂ हाँ टगे ਧੱਗੇ ਵੀ ਜਿਹੜੇ ਨੇ ਚੰਗੇ ਰੱਖੇ ਹੋਏ ਉਹਦੇ ਸਾਨਾ ਦਾਦੇ ਸਾਡੇ ਨੇ हाँ टगे भी ਬੜੇ थे ਕੰਮ ਦੇ ਧੱਗੇ ਹੁੰਦੇ। टगे भी चले थे फिर कहते थे अज टगे नहीं है दौड़ने अज ऊँट जोड़ने हैं ਹਾਂ ऊँट भी जोड़ लेते कि हम से ऊँट भी जोड़ लेते हाँ ਨਾਜ਼ਰੀਨ ਮਜ਼ੀਦ 1947 ਦੇ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਜਿਵੇਂ ਹੀ ਨਵੀਂ ਵੀਡੀਓ ਲੋਡ ਕਰੀਏ ਤੇ ਤੁਹਾਡੇ ਕੋਲ ਉਹਦਾ ਨੋਟੀਫਿਕੇਸ਼ਨ ਆ ਜੇ ਤੇ ਮਜ਼ੀਦ ਮਿਲਨੇ ਅਗਲੀ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਅੱਲਾ ਹਾਫਿਜ਼ ਜੀ।